व्यूअर्स ब्रेक ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿੱਥੇ ਅਸੀਂ ਪਿਛਲੇ ਸਾਰੇ ਸਮੇਂ ਦੇ ਵਿੱਚ ਸੈਗਮੈਂਟਸ ਦੇ ਦੌਰਾਨ ਚਾਈਨਾ, ਪਾਕਿਸਤਾਨ ਤੇ ਇੰਡੀਆ ਦੇ ਰਿਲੇਸ਼ਨਸ ਦਾ ਜ਼ਿਕਰ ਕੀਤਾ, ਉੱਥੇ ਨਾਲ ਹੀ ਨਾਲ ਨੇਪਾਲ ਦੀ ਵੀ ਗੱਲ ਕਰਨੀ ਬਣਦੀ ਹੈ। ਨੇਪਾਲ ਜਿੱਥੇ ਪਿਛਲੇ ਸਾਰੇ ਸਮੇਂ ਦੇ ਵਿੱਚ ਇੰਡੀਆ ਦੇ ਨਾਲ ਚੰਗੇ ਰਿਲੇਸ਼ਨਸ ਵੀ ਰਹੇ ਆ, ਭਾਵੇਂ ਉਹ ਪਿਛਲੇ ਸਾਲਾਂ ਦੇ ਵਿੱਚ ਕਾਫੀ ਇਸ ਵਕਤ ਜਿਹੜੀ ਸਥਿਤੀ ਹੈ ਉਹ ਬਦਤਰ ਹੋ ਚੁੱਕੀ ਹੈ। ਆਪਸੀ ਜਿਹੜੇ ਰਿਲੇਸ਼ਨ ਨੇ ਉਹ ਖਟਾਸ ਦੇ ਵਿੱਚ ਨੇ। ਉਹ ਹੁਣ ਭਾਵੇਂ ਇਹ ਇਸ਼ੂ ਹੋਵੇ ਵੀ ਮੈਪ ਦੇ ਵਿੱਚ ਜਿਹੜੀਆਂ ਭਾਰਤ ਦੀਆਂ ਟੈਰੀਟਰੀਜ਼ ਨੇ ਉਹਨਾਂ ਨੂੰ ਆਪਣਾ ਹਿੱਸਾ ਨੇਪਾਲ ਨੇ ਦੱਸਿਆ, ਤੇ ਹੁਣ ਕੰਪਲੀਟਲੀ ਚਾਈਨਾ ਦੀ ਜਿਹੜੀ ਹੈ ਸਪੈਲ ਦੇ ਵਿੱਚ ਨੇਪਾਲ ਜਾਂਦਾ ਨਜ਼ਰ ਆ ਰਿਹਾ ਹੈ। ਸੋ ਕਿਵੇਂ ਦੇਖਦੇ ਹੋ ਇਹਨੂੰ? ਜਿਹੜੀ ਲੇਟੈਸਟ ਖਬਰ ਆਈ ਹੈ ਇਹ ਵੀ ਹੈ ਕਿ ਨੇਪਾਲ ਦੇ ਸਕੂਲਾਂ ਦੇ ਵਿੱਚ ਜਿਹੜੀ ਚਾਈਨੀਜ਼ ਭਾਸ਼ਾ ਹੈ ਮੈਂਡਰਿਨ, ਉਹ ਪੜ੍ਹਾਉਣੀ ਜਿਹੜੀ ਹੈ ਉਹ ਲਾਜ਼ਮੀ ਕੀਤੀ ਗਈ ਹੈ। ਇਸ ਉਹਦੇ ਤੋਂ ਬਾਅਦ ਚੀਨ ਦੀ ਅਸ਼ੋਰੈਂਸ ਤੋਂ ਬਾਅਦ ਕਿ ਉਹ ਜਿਹੜੇ ਟੀਚਰਸ ਨੇ ਉਹਨਾਂ ਨੂੰ ਤਨਖਾਹਾਂ ਚੀਨ ਪ੍ਰੋਵਾਈਡ ਕਰੇਗਾ। ਸੋ ਇਹ ਜਿਹੜੀ ਭਾਰਤ ਤੇ ਨੇਪਾਲ ਦੀ ਸਾਂਝ ਹੈ, ਇਹਦੇ ਚ ਜਿਹੜੀ ਇਹ ਦਰਾੜ ਹੈ ਇਹ ਕਿੱਥੇ ਤੱਕ ਜਾਂਦੀ ਨਜ਼ਰ ਆ ਰਹੀ ਹੈ? ਦੇਖੋ, ਕੱਲ ਇੱਕ ਖਿਆਲ ਇਹਨੂੰ ਫਨੀ ਅੰਦਾਜ਼ ਵੀ ਦੇਖਿਆ ਜਾ ਸਕਦਾ ਹੈ, ਪਰ ਮੈਨੂੰ ਇਹ ਲੱਗਾ ਵੀ ਇਹ ਹਿਸਟਰੀ ਗਰਾਊਂਡਡ ਵੀ ਹੈ। ਭਾਰਤ ਦਾ ਜਿਹੜਾ ਭਗਵਾਨ ਰਾਮਚੰਦਰ ਦੇ ਨਾਲ ਜੋੜ ਕੇ ਜਿਵੇਂ ਹਿੰਦੂ ਕਵੀਆਂ ਨੇ ਆਪਣਾ ਸੌਦਾ ਵੇਚਿਆ ਇਸ ਸਾਰੇ ਪੀਰੀਅਡ ਦੇ ਵਿੱਚ, ਬਾਬਰੀ ਮਸਜਿਦ ਨੂੰ ਢਾਉਣਾ ਜਾਂ ਰਾਮ ਜੀ ਦੇ ਪਿੱਛੇ ਰਾਮ ਨੂੰ ਪੋਲੀਟੀਕਲ ਆਊਟਲੁੱਕ ਦੇ ਕੇ, ਔਰ ਇਹਨਾਂ ਨੇ ਖੁਦ ਵੀ ਕਿਹਾ ਕਿ ਸਾਡਾ ਰਾਮ ਮੰਦਿਰ ਦਾ ਮੁੱਦਾ ਧਾਰਮਿਕ ਨਹੀਂ, ਇਹ ਸਿਆਸੀ ਹੈ, ਸਿਆਸੀ ਏਜੰਡਾ ਸੀ। ਔਰ ਹੁਣ ਉਹ ਦੂਸਰੇ ਪਾਸੇ ਵੀ ਤੁਰੇ ਹੋਏ ਨੇ। ਪਰ ਮੈਂ ਇਸ ਕੰਟੈਕਸਟ ਦੇਖ ਰਿਹਾ ਕਿ ਜੇ ਤੁਸੀਂ ਰਾਮਚੰਦਰ ਜੀ ਦੇ ਜੀਵਨ ਜਿਹੜੀ ਰਾਮਾਇਣ ਬੇਸਡ ਇਹਨਾਂ ਦੀ ਤੁਲਸੀ ਰਾਮਾਇਣ ਤੇ ਆਧਾਰਿਤ ਹੈ ਉਹਦੇ ਵੱਲ ਨਜ਼ਰ ਮਾਰੋ, ਤੇ ਜਿਸ ਸੀਤਾ ਨੂੰ ਲੈ ਕੇ ਇਹ ਸਾਰਾ ਝਗੜਾ ਹੁੰਦਾ ਹੈ, ਲੰਕਾ ਨੂੰ ਤਬਾਹ ਕੀਤਾ ਜਾਂਦਾ ਹੈ, ਹਨੂਮਾਨ ਦਾ ਕਰੈਕਟਰ ਐਮਰਜ ਹੁੰਦਾ ਹੈ, ਔਰ ਰਾਮ ਜੀ ਜਿਹੜੇ ਨੇ ਉਹ ਜੇਤੂ, ਔਰ ਅਯੁੱਧਿਆ ਚ ਦੀਪਮਾਲਾ ਔਰ ਰਾਮ ਰਾਜ ਦਾ ਕਨਸੈਪਟ ਨਿਕਲਦਾ ਹੈ। ਉਸ ਸੀਤਾ ਦਾ ਸੰਬੰਧ ਉਸ ਵੇਲੇ ਦੇ ਰਾਜਾ ਜਨਕ ਜਿਹੜੇ ਨੇਪਾਲ ਦੇ ਵਾਸੀ ਸਨ, ਉਹਨਾਂ ਦੀ ਡਾਟਰ, ਉਹਨਾਂ ਦਾ ਨਾਂ ਹੀ ਜਾਨਕੀ ਇਸ ਲਈ ਕਹਿੰਦੇ ਸੀ ਕਿ ਜਨਕ ਦੀ ਪੁੱਤਰੀ। ਸੋ ਜ਼ਾਹਿਰ ਹੈ ਕਿ ਨੇਪਾਲ ਦੇ ਵਿੱਚ ਤਾਂ ਗੋਰਖਾਲੀ ਹੈ ਕੰਮ। ਸੋ ਹੁਣ ਰਾਮਚੰਦਰ ਭਗਵਾਨ ਇਹਨਾਂ ਦੇ ਜਿਹੜੇ ਇਹਨਾਂ ਦੇ ਪੋਲੀਟੀਕਲ ਜਿਹੜਾ ਉਹ ਆਈਕਨ ਬਣਾ ਕੇ ਜਿਨ੍ਹਾਂ ਚੋਂ ਆਪਣੀ ਪੋਲੀਟੀਕਲ ਪਾਵਰ ਕੱਢੀ ਹੈ, ਸੋ ਉਹ ਤਾਂ ਸੀਤਾ ਕੱਲਾ ਰਾਵਣ ਹੀ ਨਹੀਂ ਸੀ ਲੈ ਗਿਆ, ਉਹ ਤਾਂ ਵਾਪਸ ਆ ਗਈ। ਬਾਲਾ ਰਾਮ ਜੀ ਨੇ ਘਰ 'ਚ ਨਹੀਂ ਰੱਖਿਆ ਉਹਨੂੰ, ਇੱਕ ਵੱਖਰੀ ਕਹਾਣੀ ਹੈ ਕੀ ਹੈ। ਲੇਕਿਨ ਇਹਨਾਂ ਦੇ ਹੱਥੋਂ ਤਾਂ ਸੀਤਾ ਵੀ ਗਈ, ਕਿਉਂਕਿ ਗੁਰਖਾਲੀ ਸੀਤਾ ਹੁਣ ਨੇਪਾਲੀਆਂ ਨੇ ਲਾਈਨ ਖਿੱਚ ਦਿੱਤੀ ਹੈ। ਉਹਨਾਂ ਨੇ ਲੋਅਰ ਹਾਊਸ ਵੀ ਪਾਸ ਕੀਤਾ ਹੈ, ਅਪਰ ਹਾਊਸ ਵੀ ਕੀਤਾ ਹੈ। ਤੇ ਜੇ ਰਾਜਨਾਥ ਸਿੰਘ ਨੇ ਕਿਹਾ ਕਿ ਜੀ ਇਹ ਤਾਂ ਸਾਡੇ ਲਈ ਜਿਹੜਾ ਉਹ ਛੋਟੇ ਭਰਾ ਦੀ ਤਰ੍ਹਾਂ ਹੈ, ਤੇ ਉਹਨਾਂ ਦੇ ਮੀਡੀਆ ਨੇ ਕਿਹਾ ਵੀ ਇਹ ਬਿਲਕੁਲ ਗਲਤ ਹੈ, ਅਸੀਂ ਕੋਈ ਛੋਟੇ ਨਹੀਂ ਹੈਗੇ, ਅਸੀਂ ਬਰਾਬਰ ਦੇ ਪਾਰਟਨਰ ਹੈ, ਇਹ ਸਾਰੇ ਸਾਡਾ ਬਾਰਡਰ ਹੈ। ਤੁਸੀਂ ਇਹ ਲਿਪੂ ਲੇਖ ਔਰ ਕਾਲਾ ਪਾਣੀ ਔਰ ਲਿਪੂ ਧਰਤਾ 3 ਇਲਾਕੇ ਉਹਨਾਂ ਨੇ ਜਿਹੜੇ ਨੇ ਬਣਾਏ ਨੇ ਕਿ ਵੀ ਇਹ ਸਾਡੇ ਨੇ, ਔਰ ਉਹਨਾਂ ਨੇ ਆਪਣਾ ਕੋਰਟ ਆਫ ਆਰਮਸ ਦੇ ਵਿੱਚ ਉਹਨਾਂ ਨੂੰ ਲੈ ਆਂਦਾ। ਔਰ ਇਸ ਸਾਰੇ ਦੇ ਨਾਲ ਦੂਜਾ ਮੈਨੂੰ ਖਿਆਲ ਆਇਆ ਲਵ ਤੇ ਕੁਸ਼ ਦਾ, ਜਿਹੜਾ ਇੱਕ ਭਾਵੇਂ ਮਿਥੀਕਲ ਕਹਾਣੀ ਹੈ ਪਰ ਲਾਹੌਰ ਕਿਲੇ ਦੇ ਬਾਹਰ ਵੀ ਲਿਖਿਆ ਹੋਇਆ ਕਿ ਇਹ ਜਿਹੜੇ 2 ਸ਼ਹਿਰ ਨੇ ਪਾਕਿਸਤਾਨ ਦੇ, ਲਾਹੌਰ ਤੇ ਕਸੂਰ, ਜਿਹੜੀ ਮਾਈਥੋਲੋਜੀ ਹੈ ਜਾਂ ਇਹਨਾਂ ਦੀ ਕਹਾਣੀ ਜਿਹੜੀ ਪ੍ਰਮੋਟ ਹੁੰਦੀ ਕਿਤੇ ਨਾ ਕਿਤੇ ਸਾਡੀ ਪਰੰਪਰਾ 'ਚ ਵੀ ਆ ਜਾਂਦੀ ਹੈ ਕਿ ਲਵ ਨੇ ਲਾਹੌਰ ਵਸਾਇਆ, ਕੁਸ਼ ਨੇ ਕਸੂਰ ਵਸਾਇਆ। ਤੋ ਹੁਣ ਲਾਹੌਰ ਤੇ ਕਸੂਰ ਵੀ, ਲਵ ਤੇ ਕੁਸ਼ ਵੀ ਉਹ ਲੈ ਗਏ ਜਿਨ੍ਹਾਂ ਨੂੰ ਇਹਨਾਂ ਨੇ ਮਲੇਸ਼ ਲਾਣਿਆ ਹੋਇਆ। ਤੇ ਹੁਣ ਰਾਮਚੰਦਰ ਜੀ ਵਿਚਾਰੇ ਇਕੱਲੇ ਕੀ ਕਰਨਗੇ? ਨਾ ਸੀਤਾ ਹੈ, ਨਾ ਲਵ ਕੁਸ਼ ਹੈ। ਨਾ ਇਹ ਜਦੋਂ ਅਖੰਡ ਭਾਰਤ ਦੇ ਨਾਂ ਥੱਲੇ ਨੇਪਾਲ ਨੂੰ ਵੀ ਇਹਨਾਂ ਨੇ ਹੜਪਣਾ ਸੀ, ਫਿਰ ਇੰਡੋ ਚਾਈਨਾ ਦੇ ਨਾਂ ਥੱਲੇ ਇੰਡੋਨੇਸ਼ੀਆ ਤੱਕ ਵੀ ਇਹਨਾਂ ਦਾ ਦਾਅਵਾ ਸੀ ਕਿ ਉਹਨਾਂ ਦੇ ਆਈਲੈਂਡ ਬਾਲੀ ਆਈਲੈਂਡ ਹੋਏ। ਔਰ ਦੂਸਰੇ ਦੇਖੋ ਸਾਡਾ ਈਵਨ ਮਲੇਸ਼ੀਆ ਨਾਲ ਵੀ ਦੇਖੋ ਜੀ, ਉਹਨਾਂ ਦੀ ਕਰੰਸੀ ਦੇ ਉੱਤੇ ਗਣੇਸ਼ ਦੀ ਫੋਟੋ ਹੈ। ਉਹ ਤਾਂ ਸੁਬਰਾਮਨੀਅਮ ਸਵਾਮੀ ਨੇ ਕਿਹਾ ਉਹ ਗਣੇਸ਼ ਕਰ ਸਕਦੇ ਨੇ ਤੇ ਅਸੀਂ ਲక్ష్ਮੀ ਕਿਉਂ ਨਹੀਂ ਕਰ ਸਕਦੇ? ਸੋ ਜ਼ਾਹਿਰ ਹੈ ਇਹ ਇੱਕ ਫਲਿਪ ਸਾਈਡ ਹੈ ਕਿ ਇਸ ਵੇਲੇ ਮਾਤਾ ਜਾਨਕੀ ਸੀਤਾ ਦੇ, ਯਾਨੀ ਇਹਨਾਂ ਨੇ ਆਪਣੇ ਸਹੁਰੇ ਵੀ ਗਵਾਏ ਰਾਮਚੰਦਰ ਨੇ ਕਿ ਭਾਈ ਉਹ ਰਾਮ ਤਾਂ ਵਿਚਾਰਾ ਜੋ ਕਰ ਗਿਆ ਨਿਭਾ ਗਿਆ। ਇਹਨਾਂ ਨੇ ਜਿਹੜੀ ਰਾਮ ਦੀ ਔਲਾਦ ਆਈ ਆਪਣੇ ਆਪ ਨੂੰ ਰਾਮ ਦੇ ਕਹਿਣ ਵਾਲੇ, ਉਹਨਾਂ ਨੇ ਉਹ ਹਾਲਾਤ ਪੈਦਾ ਕਰ ਦਿੱਤੇ
ਕਿ ਨੇਪਾਲ ਨੇ ਫਾਈਨਲੀ ਜਿਹੜਾ ਇਹਨਾਂ ਨੂੰ ਤੋੜ ਵਿਛੋੜ ਕਰ ਦਿੱਤਾ ਔਰ ਉਹਦਾ ਉਦਾਹਰਣ ਅਸੀਂ ਰੋਜ਼ਾਨਾ ਡਿਸਕਸ ਕਰਦੇ ਹਾਂ। ਅੱਜ ਵਕਤ ਦੀ ਜਿਹੜੀ ਹੈ ਉਹ ਲਿਮਿਟੇਸ਼ਨ ਕਰਕੇ ਮੈਂ ਅੱਗੇ ਨਹੀਂ ਜਾਵਾਂਗਾ, ਪਰ ਕਿਸ ਹੱਦ ਤੱਕ ਨੇਪਾਲ ਹੁਣ ਚਾਈਨਾ ਵੱਲ ਝੁਕ ਗਿਆ। ਕੱਲ ਦੀ ਇਹ ਖਬਰ ਕਿ ਜਿਹੜੇ ਪ੍ਰਾਈਵੇਟ ਸਕੂਲਸ ਨੇ ਉਹਨਾਂ ਨੇ ਜਿਹੜਾ ਚਾਈਨਾ ਦਾ ਮੇਨ ਸਟ੍ਰੀਮ ਡਾਇਲੈਕਟ ਜਿਹੜਾ ਲੈਂਗੁਏਜ ਦੇ ਵਿੱਚ ਐਕਸੈਪਟਡ ਹੈ ਮੈਂਡਰਿਨ, ਕਿਉਂਕਿ ਚਾਈਨਾ ਬਹੁਤ ਵੱਡਾ ਮੁਲਕ ਹੈ ਔਰ ਅਕਸਰ ਬੋਲੀ ਬਾਰੇ ਅਸੀਂ ਕਹਿੰਦੇ ਹਾਂ ਕਿ ਹਰ 5 ਕੋਹ ਤੇ ਬੋਲੀ ਬਦਲ ਜਾਂਦੀ ਹੈ। ਸੋ ਉਹਨਾਂ ਨੇ ਜਿਹੜਾ ਡਾਇਲੈਕਟ ਉਹਨਾਂ ਦੀ ਚਾਈਨਾ ਦੀ ਨੈਸ਼ਨਲ ਲੈਂਗੁਏਜ ਹੈ, ਜਿਹਨੂੰ ਬਹੁਤ ਸਾਰੇ ਅਮਰੀਕਨ ਜਾਂ ਦੂਜੇ ਵੀ ਸਿੱਖ ਰਹੇ ਨੇ, ਕਿਉਂਕਿ ਚਾਈਨਾ ਭਵਿੱਖ ਦੀ ਸੁਪਰ ਪਾਵਰ ਹੈ ਔਰ ਜਿਨ੍ਹਾਂ ਦਾ ਰਾਜ ਹੁੰਦਾ ਹੈ, ਜਿਨ੍ਹਾਂ ਦੇ ਕੋਲ ਤਾਕਤ ਹੁੰਦੀ ਹੈ, ਜਿਨ੍ਹਾਂ ਦਾ ਸਿੱਕਾ ਚੱਲਦਾ ਹੈ, ਉਹਨਾਂ ਦੀ ਜ਼ਬਾਨ ਵੀ ਚੱਲਦੀ ਹੈ। ਅਸੀਂ ਪਰਸ਼ੀਅਨ ਦੇ ਹਵਾਲੇ ਨਾਲ ਦੇਖਦੇ ਹਾਂ, ਪਰਸ਼ੀਅਨ ਐਮਪਾਇਰ, ਅਰਬੀ ਦੇ ਹਵਾਲੇ ਨਾਲ ਅੱਜ ਹਿੰਦੂ ਤਵੀਆਂ ਦੇ ਹੱਥ ਆਇਆ ਔਰ 27% ਲੋਕਾਂ ਦੀ ਬੋਲੀ ਨੂੰ ਇਹਨਾਂ ਨੇ ਲਿਆ ਕੇ ਜਿਹੜਾ 1 ਬਿਲੀਅਨ 300 ਮਿਲੀਅਨ ਲੋਕਾਂ ਦੇ ਸਿਰ ਤੇ ਬਿਠਾ ਦਿੱਤਾ ਜੀ ਹਿੰਦੀ ਜ਼ਬਾਨ ਹੈ। ਲੇਕਿਨ ਚਾਈਨਾ ਨੇ ਆਫਰ ਕੀਤਾ ਕਿ ਭਾਈ ਜਿਹੜੇ ਵੀ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ 'ਚ ਮੈਂਡਰਿਨ ਪੜ੍ਹਾਈ ਜਾਏਗੀ ਉਹਨਾਂ ਦੇ ਟੀਚਰਸ ਦਾ ਖਰਚਾ ਅਸੀਂ ਦੇਵਾਂਗੇ। ਔਰ ਇਸ ਵੇਲੇ ਪ੍ਰਾਈਵੇਟ ਸਕੂਲਾਂ ਨੇ ਤਾਂ ਇੱਕ ਵੱਡਾ ਐਲਾਨ ਕਰ ਦਿੱਤਾ ਕਿ ਇਹਨੂੰ ਅਸੀਂ ਆਪਸ਼ਨਲ ਨਹੀਂ ਐਜ਼ ਏ ਕੰਪਲਸਰੀ ਲੈਂਗੁਏਜ ਪੜ੍ਹਾਵਾਂਗੇ। ਹਾਲਾਂਕਿ ਉਹਨਾਂ ਦੀਆਂ ਡਾਇਰੈਕਸ਼ਨਸ ਜਿਹੜੀਆਂ ਨੇ ਉਹਨਾਂ ਦੇ ਲੈਂਗੁਏਜ ਡਿਪਾਰਟਮੈਂਟ ਦੀਆਂ ਜਾਂ ਐਜੂਕੇਸ਼ਨ ਡਿਪਾਰਟਮੈਂਟ ਦੀਆਂ ਨੇਪਾਲ ਦੀਆਂ ਉਸ ਲਾਈਨ ਤੇ ਨਹੀਂ ਨੇ ਮੈਂਡੇਟਰੀ ਤੇ। ਤੋ ਇਹ ਗੱਲ ਆਪਣੇ ਆਪ 'ਚ ਇੱਕ ਸਬੂਤ ਹੈ ਕਿ ਨੇਪਾਲ, ਤੁਸੀਂ ਉਹਨੂੰ ਛੋਟਾ ਭਰਾ ਕਹੋ ਜਾਂ ਰਾਜਨਾਥ ਸਿੰਘ ਨੇ ਕਿਹਾ ਜੀ ਦੇਖੋ हमारे भगवान शिव अमरनाथ से पशुपति मंदिर तक ये सब एक ही है। हुण एक कोई नहीं, इन्हां दियां ਜਿਹੜੀਆਂ ਐਕਸਪੈਂਸ਼ਨਿਸਟ ਡਿਜ਼ਾਈਨ ਸੀ ਉਹਦਾ ਨਤੀਜਾ ਹੈ ਕਿ ਅੱਜ ਨੇਪਾਲ ਜਿਹੜਾ ਹੈ ਉਹ ਪੂਰੇ ਤੌਰ ਦੇ ਉੱਤੇ ਜਿੱਥੇ ਆਪਣੀ ਤਾਕਤ, ਆਪਣੀ ਸੋਵਰਨਿਟੀ ਅਸਰਟ ਕਰ ਰਿਹਾ ਹੈ, ਉੱਥੇ ਚਾਈਨਾ ਦੇ ਨਾਲ ਉਹਦੀ ਕੁਰਬਤ ਜਿਹੜੀ ਹੈ ਉਹ ਹੁਣ ਇਸ ਹੱਦ ਤੱਕ ਹੈ ਕਿ ਉਹਨਾਂ ਦੇ ਲੋਕ ਜਿੱਥੇ ਗੁਰਖਾਲੀ ਉਹਨਾਂ ਦੀ ਆਪਣੀ ਜ਼ਬਾਨ ਹੈ, ਬੜਾ ਫਖਰ ਕਰਦੇ ਨੇ ਔਰ ਨੇਪਾਲੀ ਲੈਂਗੁਏਜ ਦੇ ਵਿੱਚ ਬਹੁਤ ਸਾਰੇ ਲਫ਼ਜ਼ ਬੰਗਲਾ ਜ਼ਬਾਨ ਦੇ ਨੇ ਔਰ ਕੁਛ ਈਵਨ ਉਹਨਾਂ ਦੇ ਲਫ਼ਜ਼ ਪੰਜਾਬੀ ਜ਼ਬਾਨ ਦੇ ਵੀ ਉਹਦੇ ਚ ਨੇ। ਮੈਨੂੰ ਇੱਕ ਵਾਰੀ ਖਿਆਲ ਆਇਆ ਜਦੋਂ ਅਸੀਂ ਮਾਝੇ ਚ ਅਗਾੜੀ ਪਛਾੜੀ ਕਹਿੰਦੇ ਨੇ, ਅੱਗੇ ਜਾਂ ਪਿੱਛੇ ਨੂੰ, ਕਈ ਵਾਰੀ ਮਝੈਲਾਂ ਨੂੰ ਜੋਕ ਦੇ ਤੌਰ ਤੇ ਅਗਾੜੀ ਪਛਾੜੀ ਕਹਿੰਦੇ ਨੇ, ਪਰ ਮੈਂ ਜਦੋਂ ਥੋੜੀ ਜਿਹੀ ਦਿਲਚਸਪੀ ਨੇਪਾਲੀ ਜ਼ਬਾਨ ਚ ਲਈ ਤੇ ਅਗਾੜੀ ਪਛਾੜੀ ਲਫ਼ਜ਼ ਜਿਹੜੇ ਨੇ ਅੱਗੇ ਤੇ ਪਿੱਛੇ ਦੇ ਲਈ ਨੇਪਾਲੀ ਜ਼ਬਾਨ ਦੇ ਵਿੱਚ ਨੇ। ਇਸ ਤਰ੍ਹਾਂ ਬਹੁਤ ਸਾਰੇ ਬੰਗਲਾ ਜ਼ਬਾਨ ਦੇ ਨੇ। ਲੇਕਿਨ ਹੁਣ ਜਦੋਂ ਮੈਂਡਰੀਨ ਉਹਨਾਂ ਦੀ ਆਫੀਸ਼ੀਅਲ ਲੈਂਗੁਏਜ ਬਣਨਾ, ਇਹ ਪਹਿਲਾ ਸਟੈਪ ਹੈ ਮੈਂਡੇਟਰੀ ਹੋਣਾ। ਇਵੈਂਚੁਅਲੀ ਗੁਰਖਾਲੀ ਜਿਹਨੂੰ ਨੇਪਾਲੀ ਕਹਿੰਦੇ ਨੇ ਔਰ ਮੈਂਡਰੀਨ ਉਹਨਾਂ ਦੀਆਂ ਨੈਸ਼ਨਲ ਲੈਂਗੁਏਜਸ ਵੀ ਬਣ ਗਈਆਂ, ਇਹਦੇ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਔਰ ਕਲੋਜ਼ਿੰਗ ਤੋਂ ਪਹਿਲਾਂ ਅਸੀਂ ਹਮੇਸ਼ਾ ਰੂਹਾਨੀਅਤ ਦੀਆਂ ਸੋਨ ਡਲੀਆਂ ਜਿਹੜਾ ਮੈਸੇਜ ਰੂਹਾਨੀਅਤ ਦਾ ਉਸ ਦਾ ਜ਼ਿਕਰ ਕਰਦੇ ਆ, ਉਸ ਨੂੰ ਵਿਚਾਰ ਕਰਦੇ ਆ ਔਰ ਰੋਜ਼ਾਨਾ ਅਸੀਂ ਬਾਬਾ ਫਰੀਦ ਜੀ ਦਾ ਕਲਾਮ, ਉਹਨਾਂ ਦੀ ਬਾਣੀ, ਉਸ ਦੇ ਉੱਤੇ ਵਿਚਾਰ ਕਰ ਰਹੇ ਹਾਂ। ਪਰ ਅੱਜ ਜਿਹੜਾ ਉਹ ਸਾਡੇ ਖਿੱਤੇ ਦੇ ਓਰੀਜਨਲ ਮਹੀਨੇ ਰਹੇ ਨੇ ਜਦੋਂ ਅਜੇ ਕੁਛ ਵੀ ਨਹੀਂ ਸੀ ਕਿ ਇਹ ਅੱਜ ਤਾਂ ਡਿਫਰੈਂਟ ਕੈਲੰਡਰ ਸੋਲਰ ਔਰ ਲੂਨਰ ਔਰ ਉਸ ਦੇ ਥੱਲੇ ਮਜ਼ਹਬਾਂ ਦੇ ਨਾਲ ਵੀ ਜੁੜ ਗਏ। ਲੇਕਿਨ ਜਿਹੜੇ ਦੇਸੀ ਮਹੀਨੇ ਸਾਡੇ ਉਸ ਖਿੱਤੇ ਦੇ ਵਿੱਚ ਚੇਤ, ਵਿਸਾਖ, ਜੇਠ, ਹਾੜ, ਸਾਵਣ, ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਹ, ਫੱਗਣ, ਇਸ ਤੇ ਹੀ ਬੇਸਡ 2003 ਦੇ ਵਿੱਚ ਨਾਨਕਸ਼ਾਹੀ ਕੈਲੰਡਰ ਜਿਹੜਾ ਇੰਪਲੀਮੈਂਟ ਹੋਇਆ, ਨਾ ਉਹੀ ਰੱਖੇ ਗਏ ਕਿਉਂਕਿ ਇਹੀ 12 ਮਹੀਨੇ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ 'ਚ 2 12 ਮਾਹ ਨੇ। ਇੱਕ ਰਾਗ ਤੁਖਾਰੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਔਰ ਇੱਕ ਮਾਝ ਦੇ ਵਿੱਚ ਗੁਰੂ ਅਰਜਨ ਸਾਹਿਬ ਦਾ ਹੈ ਔਰ ਇਹ ਰਾਗ ਤੁਖਾਰੀ ਦਾ ਜਿਹੜਾ 12 ਮਾਹ ਹੈ ਉਹਦੇ ਥੱਲੇ ਜਿਹੜਾ ਗੁਰੂ ਨਾਨਕ ਸਾਹਿਬ ਦਾ ਇਸ ਮਹੀਨੇ ਨੂੰ ਲੈ ਕੇ ਉਹਨਾਂ ਦਾ ਫਰਮਾਨ ਹੈ, ਉਹਨਾਂ ਦਾ ਉਪਦੇਸ਼ ਹੈ, ਉਹਨੂੰ ਇਨ ਬਰੀਫ ਮੈਂ ਡਿਸਕਸ ਕਰਾਂਗਾ। ਸਾੜ ਭਲਾ, ਕਿਉਂਕਿ ਅੱਜ ਹਾੜ ਦੇ ਮਹੀਨੇ ਦੀ ਸ਼ੁਰੂਆਤ ਹੈ, ਪਹਿਲੀ ਹਾੜ ਹੈ ਔਰ ਅਸੀਂ ਜਦੋਂ ਜਿਵੇਂ ਤੁਸੀਂ ਵੀ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਜਿੱਥੇ ਅੰਗਰੇਜ਼ੀ ਤਰੀਕ ਦੱਸੀ ਕਿ ਭਾਈ ਅੱਜ 15 ਜੂਨ 2020 ਹੈ, ਉੱਥੇ ਤੁਸੀਂ ਇਹ ਵੀ ਕਿਹਾ ਕਿ ਅੱਜ ਪਹਿਲੀ ਹਾੜ ਨਾਨਕਸ਼ਾਹੀ ਸੰਮਤ 552। ਸੋ ਜ਼ਾਹਰ ਹੈ ਕਿ ਪਹਿਲੀ ਹਾੜ ਨੂੰ, ਹਾੜ ਦਾ ਮਹੀਨਾ ਜਿਹਦੇ ਲਈ ਲਫ਼ਜ਼
ਅਸਾੜ ਵੀ ਇਸਤੇਮਾਲ ਹੁੰਦਾ। ਇਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਅਸਾੜ ਭਲਾ। ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜੇਠ ਹਾੜ ਤੱਪੇ ਸਾਵਣ ਭਾਦੋ ਵਸੇ, ਕਿ ਜੇਠ ਤੇ ਹਾੜ ਗਰਮੀ ਦੇ ਮਹੀਨੇ ਨੇ, ਸਾਵਣ ਤੇ ਭਾਦੋ ਜਿਹੜਾ ਬਰਸਾਤ ਹੈ, ਰੇਨੀ ਸੀਜ਼ਨ ਹੈ। ਔਰ ਇਹਦੇ ਚ ਪੂਰਾ ਹਾੜ ਦੇ ਮਹੀਨੇ ਚ ਸੂਰਜ ਪੂਰਾ ਤਪ ਰਿਹਾ ਹੁੰਦਾ ਹੈ। ਅਸਾੜ ਭਲਾ ਸੂਰਜ ਗਗਨ ਤਪੈ, ਧਰਤੀ ਦੁਖ ਸਹਿ ਸੋਖੈ, ਅਗਨ ਪਖੈ ਅਗਨ ਰਸ ਸੋਖੈ, ਮਰੀਆ ਧੋਖੈ ਭੀ ਸੋ ਕਿਰਤ ਨ ਹਾਰੇ, ਹਾਰੇ ਰਥ ਫਿਰੈ ਛਾਇਆ ਧਨ ਤਾਕੈ, ਟੀਂਡ ਲਵੈ ਮੰਝ ਬਾਰੇ, ਅਵਗਣ ਬਾਦ ਚਲੀ ਦੁਖ ਆਗੈ, ਸੁਖ ਤਿਸ ਸਾਚ ਸਮਾਲੇ, ਨਾਨਕ ਜਿਸ ਨੂੰ ਇਹੋ ਮਨ ਦੀਆ, ਮਰਨ ਜੀਵਨ ਪ੍ਰਭ ਨਾਲੇ। ਹੁਣ ਜ਼ਾਹਰ ਹੈ ਕਿ ਜਿਹੜਾ ਸਿੰਬੋਲਿਜ਼ਮ ਹੈ ਉਹ ਹਾੜ ਦੇ ਮਹੀਨੇ ਦੀ ਗਰਮੀ, ਜਿਸ ਦੇ ਵਿੱਚ ਕਿਤੇ ਪਾਣੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ, ਮੀਂਹ ਅਸਮਾਨ ਚੋ ਜਿਹੜਾ ਅਸਾੜ ਭਲਾ ਸੂਰਜ ਗਗਨ ਤਪੇ, ਕਿ ਭਾਈ ਉੱਤੋਂ ਜਿਵੇਂ ਭੱਠ ਬਲਦੀ ਭੱਠੀ ਧਰਤੀ ਤੋਂ ਉੱਪਰ ਚਲੀ ਗਈ ਹੋਏ, ਸੂਰਜ ਜਿਹੜਾ ਹੈ ਉਸ ਭੱਠ ਵਾਂਗ ਤਪਦਾ। ਧਰਤੀ ਦੇ ਉੱਤੇ ਦੁੱਖ ਹੈ ਕਿਉਂਕਿ ਪੰਛੀ ਹੋਣ, ਪਸ਼ੂ ਹੋਣ, ਇਨਸਾਨ ਹੋਣ, ਸਭ ਲੁਕੇ ਹੋਏ ਨੇ, ਕਿਉਂਕਿ ਧਰਤੀ ਜਿਹੜੀ ਹੈ ਉਹ ਅੱਗ ਨੂੰ ਭਖ ਰਹੀ ਹੈ, ਉਸ ਦੇ ਉੱਤੇ ਅੱਗ ਵਰਸ ਰਹੀ ਹੈ। ਜਿਹੜਾ ਵੀ ਕੋਈ ਮਾੜਾ ਮੋਟਾ ਰਸ ਵਾਲੀ ਚੀਜ਼ ਹੈ, ਪਾਣੀ, ਉਹ ਵੀ ਧਰਤੀ ਬਿਲਕੁਲ ਸੁੱਕੀ ਹੈ। ਔਰ ਇਸ ਸਾਰੇ ਦੇ ਵਿੱਚ ਈਵਨ ਜਿਹੜੀ ਮੁਟਿਆਰ ਜਿਹੜੀ ਹੈ ਉਹ ਬਾਹਰ ਹੈ, ਉਹ ਵੀ ਜਿਹੜੀ ਹੈ ਛਾਇਆ ਲੱਭ ਰਹੀ ਹੈ, ਉਹ ਉਸ ਛਾਂ ਨੂੰ ਲੱਭ ਰਹੀ ਹੈ। ਔਰ ਇਸ ਸਾਰੇ ਦੇ ਦੌਰ ਦੇ ਵਿੱਚ ਜਿਹੜਾ ਬੀਂਡਾ, ਹੁਣ ਬੀਂਡਾ ਉਹ ਜਿਹੜਾ ਰੌਲਾ ਪਾਉਂਦਾ ਹੈ ਇਸ ਸਾਰੇ ਦੇ ਵਿੱਚ, ਉਹ ਵੀ ਜਿਹੜਾ ਉਹ ਲੱਭ ਰਿਹਾ ਹੈ ਕਿ ਟੀਂਡ ਲਵੈ ਮੰਝ ਬਾਰੇ। ਬੀਂਡਾ ਜਿਹੜਾ ਹੈ ਉਹ ਟੀਂਟੀ ਕਰਦਾ ਫਿਰਦਾ ਉਹ ਸਾਰੀ ਜੂਹ ਦੇ ਵਿੱਚ, ਮੰਝ ਕਹਿੰਦੇ ਨੇ ਵਿਚਕਾਰ ਨੂੰ। ਔਰ ਇਸ ਸਾਰੇ ਚ ਅਵਗਨ ਬਾਂਧ ਚਾਲੀ ਦੁੱਖ ਆਗੇ, ਸੁਖ ਤਿਸ ਸਾਚ ਸਮਾਲੇ। ਹੁਣ ਇਸ ਦਾ ਰੂਹਾਨੀਅਤ ਦਾ ਇਹ ਫੈਕਟਰ ਹੈ ਕਿ ਭਾਈ ਜਿਹੜੇ ਅਸੀਂ, ਸਾਡੀ ਰੂਹ ਜਿਹੜੀ ਔਗਣਾਂ ਦੇ ਨਾਲ ਬੱਝੀ ਹੋਈ ਹੈ, ਆਪਣੇ ਨਾਲ ਹੀ ਉਹ ਲੈ ਕੇ ਤੁਰੀ ਹੋਈ ਹੈ। ਤੇ ਜੇ ਰੱਬ ਦੀ ਸ਼ਰਨ ਨੂੰ, ਰੱਬ ਦੇ ਦਰਬਾਰ ਦੇ ਉੱਤੇ ਆ ਕੇ ਉਹ ਆਪਣਾ ਆਪ ਰੱਖ ਦੇ, ਸੱਚ ਦੇ ਨਾਲ ਜੁੜ ਜਾਏ, ਤੇ ਫਿਰ ਇਹ ਔਗਣਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਨਾਨਕ ਜਿਸ ਨੂੰ ਇਹੋ ਮਨ ਦੀਆ, ਮਰਨ ਜੀਵਨ ਪ੍ਰਭ ਨਾਲੇ। ਔਰ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਜਿਵੇਂ ਸਰੀਰ ਦਾ ਦੁੱਖ ਇਸ ਹਾੜ ਦੇ ਮਹੀਨੇ ਦੀ ਇਸ ਤਪਸ਼ ਦੇ ਨਾਲ ਨਿਕਲਦਾ, ਤੇ ਉਸ ਨੂੰ ਜਿਹੜੀ ਰਾਹਤ ਹੈ ਉਹ ਛਾਂ ਦੇ ਵਿੱਚ ਜਾਂ ਉਸ ਤੋਂ ਦੂਰ ਹੋ ਕੇ ਮਿਲਦੀ ਹੈ। ਇਸੇ ਤਰ੍ਹਾਂ ਰੱਬ ਤੋਂ ਵਿਛੋੜੇ ਦਾ ਦੁੱਖ ਸਾਡੀ ਰੂਹ ਨੂੰ ਦੁਖੀ ਕਰਦਾ ਹੈ। ਔਰ ਅਸੀਂ ਜੇ ਮਰਨ ਜੀਵਨ ਪ੍ਰਭ ਨਾਲੇ, ਜੇ ਉਸ ਰੱਬ ਦੇ ਨਾਲ ਆਪਣੇ ਆਪ ਨੂੰ ਜੋੜ ਲਈਏ, ਉਸ ਦੇ ਕਰੀਬ ਆਈਏ, ਤੇ ਫਿਰ ਜਿਹੜਾ ਇਹ ਸਾਡਾ ਦੁੱਖ ਵਿਛੋੜੇ ਦਾ ਦੂਰ ਹੋ ਸਕਦਾ ਹੈ। ਇਹ ਇਸ ਮਹੀਨੇ ਲਈ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਤੁਸੀਂ ਵਿਚਾਰਾਂ ਦੀ ਸਾਂਝ ਪਾਈ ਹੈ। ਜਿਹੜੇ ਦਰਸ਼ਕ ਵੀ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਸਾਨੂੰ ਜਿਹੜੇ ਆਪਣੇ ਸੁਝਾਅ ਭੇਜ ਸਕਦੇ ਹੋ ਸੋਸ਼ਲ ਮੀਡੀਆ ਰਾਹੀਂ ਵੀ, ਤੇ sos@tv84.tv ਦੇ ਉੱਤੇ ਤੁਸੀਂ ਸਾਨੂੰ ਈਮੇਲ ਲਿਖ ਕੇ ਵੀ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਮੈਂ ਜ਼ਰੂਰ ਬੇਨਤੀ ਕਰਨੀ ਚਾਹਾਂਗਾ ਕਿ ਇਸ ਪਲੇਟਫਾਰਮ ਨੂੰ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਡੋਨੇਟ ਕਰ ਸਕਦੇ ਹੋ, ਤੇ ਮੰਥਲੀ ਡੋਨੇਸ਼ਨ ਦੇ ਲਈ ਪਲੇਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨ ਭੇਜਣ ਦੇ ਲਈ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਫਿਰ ਦੱਸਦਾ ਇੱਕ ਵਾਰ www.tv84.tv। ਇਸ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।